आदित्यनाथ ने कहा कि इस बार लड़ाई 80% की 20% के खिलाफ होगी। ਹੁਣ ਜ਼ਾਹਰ ਹੈ ਕਿ ਯੂਪੀ ਦੇ ਵਿੱਚ ਜੇ ਤੁਸੀਂ ਪਿਛਲੀ ਸੈਂਸਸ ਦੀਆਂ ਫਿਗਰਸ ਦੇਖੋ ਤੇ ਮੁਸਲਮਾਨਾਂ ਦੀ ਆਬਾਦੀ ਯੂਪੀ ਦੇ ਵਿੱਚ 20% ਹੈ। ਹੁਣ ਉਹ ਕਲੀਅਰਲੀ ਕਾਲ ਦੇ ਰਿਹਾ ਕਿ ਇੱਕ ਪਾਸੇ ਸਾਰੇ ਹਿੰਦੂ ਨੇ, ਇੱਕ ਪਾਸੇ ਮੁਸਲਮਾਨ ਨੇ, ਜੋ ਕਹਿ ਰਿਹਾ ਵੀ ਤੁਸੀਂ 80% ਹੋ, ਤੁਹਾਨੂੰ ਤਾਂ ਕੋਈ ਇਹ ਉਹੀ ਜਿਹੜਾ ਜੈਨੋਸਾਈਡ ਦੀ ਕਾਲ ਦਿੱਤੀ ਹੈ ਉਸ ਦਾ ਹੀ ਅੱਗੋਂ ਉਹਨੂੰ ਤੋਰਨਾ। यूपी ਦੇ ਵਿੱਚ ਪਿਛਲੀਆਂ ਚੋਣਾਂ ਦੇ ਵੇਲੇ ਮੋਦੀ ਇਹ ਕਹਿ ਰਿਹਾ ਸੀ कि आपको चुनना है कि आपने कब्रिस्तान वाले को चुनना है कि आपने मंदिर वाले को चुनना है। ਅੱਜ ਹਿੰਦੂਤਵਾ ਦਾ ਮਤਲਬ ਬੜਾ ਕਲੀਅਰ ਹੈ ਕਿ ਜੈ ਸ਼੍ਰੀ ਰਾਮ ਜਿਹੜਾ ਹੈ ਅੱਜ ਇਹ ਕੋਈ ਗ੍ਰੀਟਿੰਗ ਨਹੀਂ ਹੈ, ਇਹ ਹਮਲਾ ਕਰਨ ਦੀ ਲਾਈਨ ਹੈ ਕਿ ਫੂਕ ਦਿਓ, ਸਾੜ ਦਿਓ। US ਕਾਂਗਰਸ ਦੇ ਵਿੱਚ ਲੌਬੀ ਕਰ ਰਹੇ ਨੇ ਕਿ ਇਹ ਜਿਹੜੀ ਕਾਲ ਹੈ ਇਹ ਫਾਈਨਲ ਹਰਿਦੁਆਰ ਤੋਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਣ ਵਾਲੀ ਹੈ। ਹਾਲ ਹੀ ਵਿੱਚ ਅਮਰੀਕੀ ਹੋਲੋਕਾਸਟ ਮਿਊਜ਼ੀਅਮ ਨੇ ਜਿਹੜੀ ਕਲੈਕਟਿਵ ਜੈਨੋਸਾਈਡ ਵਾਲੇ ਜੋਖਮ ਵਾਲੇ ਜਿਹੜੇ ਦੇਸ਼ ਨੇ ਉਹਨਾਂ 'ਚ ਭਾਰਤ ਨੂੰ ਦੂਸਰੇ ਨੰਬਰ ਤੇ ਰੱਖਿਆ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਹਰਿਦੁਆਰ ਵਿੱਚ ਹਿੰਦੂਤਵੀ ਸਾਧੂਆਂ ਨੇ ਭਾਰਤ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਸੀ। ਇੰਟਰਨੈਸ਼ਨਲ ਹਿਊਮਨ ਰਾਈਟਸ ਸੰਸਥਾਵਾਂ ਜਿਵੇਂ ਕਿ ਐਮਨੈਸਟੀ ਇੰਟਰਨੈਸ਼ਨਲ ਐਂਡ ਜੈਨੋਸਾਈਡ ਵਾਚ ਆਦਿ ਵੱਲੋਂ US ਕਾਂਗਰਸ ਵੱਲੋਂ ਇਸ ਮੁੱਦੇ ਤੇ ਵਿਚਾਰ ਕਰਨ ਲਈ ਲੌਬੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁਣ ਜੋ ਇਹਨਾਂ ਨੇ ਹਰਿਦੁਆਰ ਦੇ ਵਿੱਚ ਸਾਧੂਆਂ ਦੇ ਭੇਖ ਵਿੱਚ ਹਿੰਦੂਤਵੀ ਗੁੰਡਿਆਂ ਨੇ ਜਿਹੜੀ ਕਾਲ ਦਿੱਤੀ ਭਾਰਤ ਦੇ ਵਿੱਚ, ਉਹਨਾਂ ਨੇ ਹਿੰਦੂਆਂ ਨੂੰ ਵੀ, ਔਰ ਇਕੱਲੀ ਹਿੰਦੂਆਂ ਨੂੰ ਨਹੀਂ, ਇਹ ਭਾਰਤੀ ਫੌਜ ਨੂੰ ਵੀ ਕਾਲ ਸੀ ਕਿ ਸਫਾਇਆ ਕਰ ਦਿਓ ਮੁਸਲਮਾਨਾਂ ਦਾ। ਔਰ ਉਹਦੇ 'ਚ ਸਪੈਸੀਫਿਕਲੀ ਉਹਨਾਂ ਦਾ ਜਿਹੜਾ ਵੱਡਾ ਇੱਕ ਸਾਧੂ ਗੁੰਡਾ ਹੈ ਉਹ ਇਹ ਕਹਿੰਦਾ ਹੈ ਕਿ ਜਿਵੇਂ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ ਹੈ, ਇਵੇਂ ਹੀ ਭਾਰਤ ਦੇ ਵਿੱਚ ਹਥਿਆਰ ਚੁੱਕੋ ਔਰ ਮੁਸਲਮਾਨਾਂ ਦਾ ਸਫਾਇਆ ਕਰ ਦਿਓ। ਔਰ ਇਸ ਘਟਨਾ ਨੂੰ ਕਈ ਹਫ਼ਤੇ ਬੀਤ ਗਏ। ਇਕੱਲੀ ਗੱਲ ਇੱਕ ਥਾਂ 'ਤੇ ਨਹੀਂ ਸੀ, ਇਸ ਨੂੰ ਈਵਨ ਇਸ ਬਿਆਨ ਦੀ ਕੋਈ ਕੰਡੈਮਨੇਸ਼ਨ ਵੀ ਨਹੀਂ ਹੋਈ ਕਿਸੇ ਲੈਵਲ 'ਤੇ। ਕੋਈ RSS ਦੇ ਮੁਖੀ, ਕੋਈ ਦੇਸ਼ ਦੇ ਪ੍ਰਾਈਮ ਮਿਨਿਸਟਰ, ਕੋਈ ਹੋਮ ਮਿਨਿਸਟਰ, ਬਿਲਕੁਲ ਨਹੀਂ। ਔਰ ਹਰਿਦੁਆਰ ਦੇ ਵਿੱਚ ਖਲੋ ਕੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਹੋਰ ਵੀ ਸਾਧੂ ਔਰ ਸਾਧਵੀਆਂ, ਔਰ ਉਹ ਜਿਹੀ ਨਫ਼ਰਤ, ਕਿਉਂਕਿ ਇਹ ਬੜੀ ਕਲੀਅਰ ਕਾਲ ਸੀ, ਇਸ ਲਈ ਬਾਕੀਆਂ ਦਾ ਬਹੁਤਾ ਮੈਂਸ਼ਨ ਨਹੀਂ ਹੁੰਦਾ, ਲੇਕਿਨ ਉਹਦੇ 'ਚ ਈਵਨ ਔਰਤਾਂ ਵੀ ਜਿਹੜੀਆਂ ਉਸ ਗੇਰੂਏ ਰੰਗ ਦੇ ਕੱਪੜਿਆਂ ਦੇ ਵਿੱਚ ਸੀ ਕਾਲ ਦਿੱਤੀ ਗਈ। ਔਰ ਹੁਣ ਜਾ ਕੇ ਕਿਤੇ ਆਇਆ ਕਿ ਜੀ ਉਹ ਕੇਸ ਰਜਿਸਟਰ ਹੋਇਆ ਹੈ ਜਾਂ ਉਹਨੂੰ ਗ੍ਰਿਫਤਾਰ, ਉਹ ਤਾਂ ਖੁਦ ਹੀ ਕਰਵਾਉਣ ਵਾਲੇ ਨੇ, ਕਿਉਂਕਿ ਇਹ ਗੱਲ ਕੱਲੀ ਇਹ ਨਹੀਂ ਹੈ ਵੀ ਉਹਨੇ ਕਿਹਾ। ਹੁਣ ਜੇ ਆਦਿੱਤਿਆਨਾਥ ਆਪਣੇ ਚੋਣ ਜਲਸੇ ਦੇ ਵਿੱਚ ਇਹ ਕਹਿੰਦਾ ਹੈ ਕਿ ਇਸ ਵਾਰ ਜਿਹੜੀ ਲੜਾਈ ਹੈ, ਕਿਉਂਕਿ ਅਸੈਂਬਲੀ ਚੋਣਾਂ 14 ਮਾਰਚ ਤੋਂ ਸ਼ੁਰੂ ਹੋ ਰਹੀਆਂ ਨੇ, 14 ਫਰਵਰੀ ਤੋਂ, ਉੱਥੇ ਯੂਪੀ 'ਚ ਵੀ 5 ਕਿ 6 ਫੇਜ਼ਸ ਦੇ ਵਿੱਚ ਨੇ। ਤਾਂ ਆਦਿੱਤਿਆਨਾਥ ਨੇ ਕਿਹਾ ਕਿ ਇਸ ਬਾਰ ਲੜਾਈ 80% की 20% के खिलाफ होगी। ਹੁਣ ਜ਼ਾਹਰ ਹੈ ਕਿ ਯੂਪੀ ਦੇ ਵਿੱਚ ਜੇ ਤੁਸੀਂ ਪਿਛਲੀ ਸੈਂਸਸ ਦੀਆਂ ਫਿਗਰਸ ਦੇਖੋ ਤੇ ਮੁਸਲਮਾਨਾਂ ਦੀ ਆਬਾਦੀ ਯੂਪੀ ਦੇ ਵਿੱਚ 20% ਹੈ, 19.8%। ਹੁਣ ਉਹ ਕਲੀਅਰਲੀ ਕਾਲ ਦੇ ਰਿਹਾ ਕਿ ਇੱਕ ਪਾਸੇ ਸਾਰੇ ਹਿੰਦੂ ਨੇ, ਇੱਕ ਪਾਸੇ ਮੁਸਲਮਾਨ ਨੇ, ਤੇ ਉਹ ਕਹਿ ਰਿਹਾ ਵੀ ਤੁਸੀਂ 80% ਹੋ, ਤੁਹਾਨੂੰ ਤਾਂ ਕੋਈ ਇਹ ਉਹੀ ਜਿਹੜਾ ਜੈਨੋਸਾਈਡ ਦੀ ਕਾਲ ਦਿੱਤੀ ਹੈ ਉਸ ਦਾ ਹੀ ਅੱਗੋਂ ਉਹਨੂੰ ਤੋਰਨਾ। ਔਰ ਇਲੈਕਟਡ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਪਬਲਿਕਲੀ। ਇਸ ਤੋਂ ਪਹਿਲਾਂ ਉਸੇ ਹੀ ਯੂਪੀ ਦੇ ਵਿੱਚ ਪਿਛਲੀਆਂ ਚੋਣਾਂ ਦੇ ਵੇਲੇ ਮੋਦੀ ਇਹ ਕਹਿ ਰਿਹਾ ਸੀ ਕਿ ਆਪਕੋ ਚੁਣਨਾ ਹੈ ਕਿ ਆਪਨੇ ਕਬਰਿਸਤਾਨ ਵਾਲੇ ਕੋ ਚੁਣਨਾ ਹੈ ਕਿ ਆਪਨੇ ਮੰਦਰ ਵਾਲੇ ਕੋ ਚੁਣਨਾ ਹੈ। ਔਰ ਕਿਉਂਕਿ ਸੋਸ਼ਲਿਸਟ ਪਾਰਟੀ ਜਾਂ ਦੂਜੇ ਜਿਹੜੇ ਉਹਨਾਂ ਦੇ ਵਿਰੋਧ 'ਚ ਹੁੰਦੇ ਨੇ, ਉਹਨਾਂ ਨੂੰ ਉਹ ਮੁਸਲਮਾਨਾਂ ਨੂੰ ਅਪੀਜ਼ ਕਰਨ ਵਾਲੇ ਕਹਿੰਦੇ ਨੇ ਕਿ ਜੀ ਦੇਖੋ ਇਹ ਕਬਰਿਸਤਾਨ ਲਈ ਜ਼ਮੀਨ ਦਿੰਦੇ ਸੀ, ਅਸੀਂ ਦੇਖੋ ਮੰਦਰ ਬਣਾ ਦਿੱਤੇ ਨੇ। ਔਰ ਅਯੁੱਧਿਆ, ਮਥੁਰਾ, ਔਰ ਇਹ ਵੀ ਹੈ ਕਿ ਆਦਿੱਤਿਆਨਾਥ ਨੂੰ ਅਯੁੱਧਿਆ ਵਾਸੀਆਂ ਨੇ ਕਿਹਾ ਜੀ ਤੂੰ ਅਯੁੱਧਿਆ ਤੋਂ, ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਚੋਣਾਂ ਦੇ ਵਿੱਚ ਉਹ ਵਾਪਸ ਮੰਦਰ ਵਰਸਸ ਮੰਡਲ, ਕਿਉਂਕਿ BJP ਨੇ 1992 ਦੇ ਵਿੱਚ ਜਿਹੜੀ ਬਾਬਰੀ ਮਸਜਿਦ ਢਾਈ 6 ਦਸੰਬਰ ਨੂੰ, ਇਹਦਾ ਆਗਾਜ਼ 1990 'ਚ ਅਡਵਾਨੀ ਨੇ, ਜਦੋਂ ਕਿ ਉਹ ਪ੍ਰੈਜ਼ੀਡੈਂਟ ਸੀ BJP ਦਾ, ਉਹਨੇ ਰੱਥ ਯਾਤਰਾ ਦੇ ਨਾਲ, ਜਿਹੜੀ ਰੱਥ ਯਾਤਰਾ ਗੁਜਰਾਤ ਤੋਂ ਹੀ ਸ਼ੁਰੂ ਕੀਤੀ ਸੀ,
ਇਹ ਮੋਦੀ ਇਹ ਅੱਗੇ ਉਹਦਾ ਰਥਵਾਨ ਸੀ ਜੀ ਉਦੋਂ ਜਿਹੜਾ ਅਜੇ ਤਾਂ ਇਹਨਾਂ ਕੋਲ 3 ਸੀਟਾਂ ਸੀ ਪਾਰਲੀਮੈਂਟ ਦੇ ਵਿੱਚ। ਔਰ ਇਹੀ ਫਿਰ ਜਿੱਥੇ ਇਹ ਨਫ਼ਰਤ ਫੈਲਾਉਂਦੀ ਰਥ ਯਾਤਰਾ ਉਸ ਅਡਵਾਨੀ ਦੀ ਗਈ ਉੱਥੇ ਉੱਥੇ ਹਿੰਸਾ ਵੀ ਹੁੰਦੀ ਗਈ ਔਰ ਉਹ ਮਾਹੌਲ ਸਿਰਜ ਦਿੱਤਾ ਗਿਆ 1990 'ਚ। ਇਹ ਜਿਹੜੀ ਰਥ ਯਾਤਰਾ ਅਡਵਾਨੀ ਨੇ ਸ਼ੁਰੂ ਕੀਤੀ 92 ਤੱਕ ਪਹੁੰਚਦਿਆਂ ਫਿਰ ਹਜ਼ਾਰਾਂ ਉਹਨਾਂ ਦੇ ਅਖੌਤੀ ਕਾਰ ਸੇਵਕਾਂ ਦੇ ਨਾਂ ਥੱਲੇ ਉਹਨਾਂ ਨੇ 5 ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ ਢਾਹਿਆ। ਸੋ ਇਹ ਪੋਲਰਾਈਜੇਸ਼ਨ ਦਾ ਲੈਵਲ ਹੁਣ ਇਸ ਲੈਵਲ ਤੇ ਪਹੁੰਚ ਗਿਆ ਹੈ ਕਿ ਉਹ ਆਪਣੇ ਇੱਕ ਧਰਮ ਸਥਾਨ ਤੇ ਖਲੋ ਕੇ ਹਰਿਦੁਆਰ ਦੇ ਅੰਦਰ ਇਹ ਗੱਲ ਕਹਿ ਰਹੇ ਨੇ। ਔਰ ਮੈਂ ਅੱਜ ਜਦੋਂ ਕਿ ਭਾਰਤੀ ਮੀਡੀਆ ਖਾਸ ਤੌਰ ਤੇ NDTV ਔਰ ਦੂਸਰੇ ਸਾਰਿਆਂ ਦੇ ਵਿੱਚ ਇੱਕ ਬਹੁਤ ਅੱਛਾ ਜਰਨਲਿਸਟ, ਮੈਂ ਵੀ ਉਹਨੂੰ ਐਡਮਾਇਰ ਕਰਦਾ ਸੀ, ਕਮਾਲ ਖਾਨ, ਲਗਭਗ 30 ਸਾਲ ਉਹਨੇ NDTV ਲਈ ਕਵਰੇਜ ਕੀਤੀ, ਲਖਨਊ ਬੇਸਡ, ਔਰ ਖੂਬਸੂਰਤ ਉਰਦੂ, ਖੂਬਸੂਰਤ ਉਸ ਦੀ ਹਿੰਦੀ, ਔਰ ਖਾਸ ਤੌਰ ਤੇ ਉਹਨੇ ਜਦੋਂ ਇੱਕ ਜ਼ਮਾਨੇ ਦੇ ਵਿੱਚ ਉਹ ਐਜ਼ ਏ ਰਸ਼ੀਅਨ ਲੈਂਗੁਏਜ ਨੂੰ ਇੰਟਰਪ੍ਰੇਟ ਵੀ ਕਰਦਾ ਸੀ ਅੰਗਰੇਜ਼ੀ ਦੇ ਵਿੱਚ। ਕਈ ਵਾਰੀ ਉਹਨੇ ਰਸ਼ੀਅਨ ਕਹਾਣੀ ਵੀ ਜਾਂ ਕੋਈ ਰਸ਼ੀਅਨ ਅਖਾਣ ਕਹਿ ਕੇ ਉਹ ਰਸ਼ੀਅਨ ਬੋਲਦਾ ਸੀ ਬੜਾ ਫਲੂਐਂਟਲੀ, ਫਿਰ ਉਹਨੇ ਉਸ ਦਾ ਤਰਜਮਾ ਕਰਨਾ, ਜਿਵੇਂ ਉਹਦਾ ਇੱਕ ਸੀ ਮਾਂ ਕਿੰਨੀ ਇੰਪੋਰਟੈਂਟ ਹੈ, ਔਰ ਉਹਨਾਂ ਨੇ ਇੱਕ ਰਸ਼ੀਅਨ ਜਿਹੜੀ ਸੇਇੰਗ ਹੈ ਕਿ ਵੀ ਮੇਰੀ ਮਾਂ ਹਜ਼ਾਰਾਂ ਸਾਲ ਜੀਂਦੀ ਰਹੇ, ਮੈਂ ਵੀ ਹਜ਼ਾਰਾਂ ਸਾਲ ਜੀਆਂ, ਔਰ ਇਹ ਰੱਬ ਵੀ ਜਿਹੜਾ ਹੈ ਧਰਤੀ ਨੂੰ ਕਾਇਮ ਰੱਖੇ। ਫਿਰ ਉਹਨੇ ਕਿਹਾ ਜੀ ਆਪਣੀ ਹਜ਼ਾਰਾਂ ਸਾਲ ਕਿਉਂ ਮੰਗਦਾ, ਕਿਉਂਕਿ ਮਾਂ ਦੀ ਖੁਸ਼ੀ ਦੇ ਵਿੱਚ ਜਿਹੜਾ ਹੈ ਉਹ ਮਾਂ ਦੀਆਂ ਬਲੈਸਿੰਗਸ ਮਿਲਦੀਆਂ ਰਹਿਣ। ਸੋ ਉਹ ਅਚਾਨਕ ਹਾਰਟ ਅਟੈਕ ਦੇ ਨਾਲ ਉਹਦੀ ਡੈਥ ਹੋ ਗਈ ਕਮਾਲ ਖਾਨ ਦੀ। ਦਰਸ਼ਕ ਉਹਦੀ ਤਸਵੀਰ ਵੀ ਦੇਖ ਸਕਦੇ ਨੇ। ਔਰ ਉਹ ਜਦੋਂ ਲਖਨਊ ਤੋਂ ਉਹਨੇ ਅਯੁੱਧਿਆ ਨੂੰ ਵੀ ਕਵਰ ਕੀਤਾ ਤੇ ਉਹਨੇ ਬਹੁਤ ਲਰਨਡ ਬੰਦਾ ਸੀ, ਉਹਨੂੰ ਰਾਮਚਰਿਤ ਮਾਨਸ ਦੇ ਦੋਹੇ ਜ਼ਬਾਨੀ ਯਾਦ ਸੀ, ਅਲਾਮਾ ਇਕਬਾਲ ਦੀ ਪੋਇਟਰੀ ਔਰ ਦੂਜੇ ਵਰਬੇਟਮ ਉਹ ਕੋਟ ਕਰਦਾ ਸੀ। ਤਾਂ ਉਹਨੇ ਅਯੁੱਧਿਆ 'ਚ ਖਲੋ ਕੇ ਕਿਹਾ, ਉਹਨੇ ਕਿਹਾ ਵੀ ਸਿਰਫ ਇੱਕ ਵਾਕਿਆ ਹੈ ਰਾਮਚਰਿਤ ਮਾਨਸ ਦੇ ਵਿੱਚ ਜਿਹਦੇ 'ਚ ਕਿ ਜਦੋਂ ਰਾਮਚੰਦਰ ਲੰਕਾ ਜਾਣਾ ਚਾਹੁੰਦੇ ਨੇ, ਸਮੁੰਦਰ ਕ੍ਰਾਸ ਕਰਨਾ ਔਰ ਸਮੁੰਦਰ ਦੀ ਪਹਿਲਾਂ ਉਹ ਪ੍ਰੇਅਰ ਵੀ ਕਰਦੇ ਨੇ, ਫਿਰ ਜਦੋਂ ਸਮੁੰਦਰ 'ਚ ਕੋਈ ਗਤੀ ਨਹੀਂ ਹੋ ਰਹੀ ਫਿਰ ਉਹ ਗੁੱਸੇ ਦੇ ਵਿੱਚ ਆਪਣਾ ਤੀਰ ਕਮਾਨ ਖਿੱਚਦੇ ਨੇ। ਉਹੀ ਇੱਕ ਰੂਪ ਹੈ। ਬਾਕੀ ਰਾਮਚਰਿਤ ਮਾਨਸ ਦੇ ਵਿੱਚ ਰਾਮਚੰਦਰ ਦਾ ਰੂਪ ਇੱਕ ਆਗਿਆਕਾਰ ਪੁੱਤਰ, ਪਤੀ, ਭਰਾ। ਜੇ ਲਛਮਣ ਜਿਹੜਾ ਜ਼ਖਮੀ ਹੁੰਦਾ ਤੇ ਉਹ ਰੋਂਦੇ ਨੇ, ਹੈ ਨਾ, ਕਿ ਬਈ ਉਹਨਾਂ 'ਚੋਂ ਸਾਰੇ ਜਿਹੜੇ ਨੇ ਆਮ ਇਨਸਾਨੀ ਸੈਂਟੀਮੈਂਟ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਿਰਫ ਇਹ ਅਯੁੱਧਿਆ ਨਹੀਂ ਹੈ ਜਿਹੜੀ ਅੱਜ ਹਿੰਦੂਤਵੀਆਂ ਨੇ ਬਣਾ ਦਿੱਤੀ ਹੈ, ਇਹ ਅਯੁੱਧਿਆ ਉਹ ਵੀ ਸੀ ਜਿੱਥੋਂ ਕਿ ਮਰਿਆਦਾ ਪੁਰਸ਼ੋਤਮ ਦਾ ਕਾਨਸੈਪਟ ਨਿਕਲਦਾ ਸੀ। ਹੁਣ ਅੱਜ ਹਿੰਦੂਤਵਾ ਦਾ ਮਤਲਬ ਬੜਾ ਕਲੀਅਰ ਹੈ ਕਿ ਜੈ ਸ਼੍ਰੀ ਰਾਮ ਜਿਹੜਾ ਹੈ ਅੱਜ ਕੋਈ ਗ੍ਰੀਟਿੰਗ ਨਹੀਂ ਹੈ, ਇਹ ਹਮਲਾ ਕਰਨ ਦੀ ਲਾਈਨ ਹੈ ਕਿ ਫੂਕ ਦਿਓ, ਸਾੜ ਦਿਓ। ਇਸ ਲਈ ਜਦੋਂ ਉਹ ਮੌਬ ਲਿੰਚਿੰਗ ਕਰਦੇ ਨੇ, ਅੱਗਾਂ ਲਾਉਂਦੇ ਨੇ, ਰੇਪ ਕਰਦੇ ਨੇ, ਉਦੋਂ ਵੀ ਉਹ ਰਾਮ ਵੀ ਵਿਚਾਰਾ ਕਹਿੰਦਾ ਹੋਣਾ ਕਿ ਭਾਈ ਮੈਨੂੰ ਤਾਂ ਅਯੁੱਧਿਆ 'ਚੋਂ ਕੀ ਕੱਢਤਾ, ਇਹ ਸਾਰੇ ਭਾਰਤ 'ਚੋਂ ਹੀ ਕੱਢ ਦਿੱਤਾ ਇਹਨਾਂ ਨੇ। ਹੁਣ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਜਿਨ੍ਹਾਂ ਨੇ ਇਹ ਦੇਖਿਆ ਹੋਇਆ ਕਿ ਜੈਨੋਸਾਈਡ ਤੱਕ ਪਹੁੰਚਣ ਦੇ ਲਈ ਕੀ ਕੀਤਾ ਜਾਂਦਾ, ਔਰ ਮੈਂ ਜਦੋਂ ਅੱਜ ਇਹ ਖਬਰ BBC 'ਚ ਦੇਖ ਰਿਹਾ ਸੀ ਤੇ ਫਿਰ ਜਾਰਜ ਮਿਸਟਰ ਗ੍ਰੈਗਰੀ ਸਟੈਂਟਨ, ਇਹ ਜੈਨੋਸਾਈਡ ਵਾਚ ਇੱਕ ਆਰਗੇਨਾਈਜੇਸ਼ਨ ਹੈ ਔਰ ਇਹ ਅਮਰੀਕਨ ਯੂਨੀਵਰਸਿਟੀ 'ਚ ਪ੍ਰੋਫੈਸਰ ਵੀ ਨੇ, ਬਹੁਤ ਹੁਣ ਤਾਂ ਬਿਰਧ ਹੋਣੇ ਨੇ। ਇਹਨਾਂ ਦੇ ਨਾਲ ਡਾਕਟਰ ਗ੍ਰੈਗਰੀ ਸਟੈਂਟਨ ਨਾਲ ਘੱਟੋ ਘੱਟ ਮੈਂ 5 ਜਾਂ 6 ਪੈਨਲ ਡਿਸਕਸ਼ਨਸ ਦੇ ਵਿੱਚ ਪੈਸ਼ਨ ਫॉर ਟਰੂਥ TV ਤੇ ਆਇਆ, ਔਰ ਉਹ ਮਾਰ ਨੇ ਪੂਰੇ ਇਸ ਦੇ। ਔਰ ਉਹਨਾਂ ਨੇ ਹੀ ਕਿ ਵੀ ਜਦੋਂ ਜੈਨੋਸਾਈਡ ਦੇ ਜਿਹੜੇ 8 ਜਾਂ ਹੁਣ ਉਹਨੂੰ 10 ਵੀ ਕੋਟ ਕੀਤਾ ਜਾਂਦਾ ਹੈ ਵੀ ਉਹ ਕੀ ਸਟੈਪ ਹੁੰਦੇ ਨੇ, ਉਹ ਹਮੇਸ਼ਾ ਉਹਨਾਂ ਦੀ ਡੈਫੀਨੇਸ਼ਨ ਨੂੰ UN ਨੇ ਮੰਨਿਆ ਕਿਵੇਂ ਵਿਲੀਫਾਈ ਕੀਤਾ ਜਾਂਦਾ ਹੈ, ਕਲਾਸੀਫਾਈ ਕੀਤਾ ਜਾਂਦਾ ਹੈ, ਆਰਗੇਨਾਈਜ਼ ਕੀਤਾ ਜਾਂਦਾ ਹੈ, ਫਿਰ ਜਿਹੜਾ ਉਹਨਾਂ ਨੂੰ ਡਿਮਨਾਈਜ਼ ਕੀਤਾ ਜਾਂਦਾ ਹੈ, ਫਿਰ ਕਾਲ ਦਿੱਤੀ ਜਾਂਦੀ, ਫਿਰ ਐਗਜ਼ੀਕਿਊਟ ਕੀਤਾ ਜਾਂਦਾ ਹੈ, ਫਿਰ ਡਿਨਾਇਲ ਹੁੰਦੀ ਹੈ, ਸਾਰੇ ਸਟੈਪ। ਔਰ ਜਿਹੜੇ ਗ੍ਰੈਗਰੀ ਸਟੈਂਟਨ ਨੇ ਉਹਨਾਂ ਨੇ ਕੱਲ੍ਹ ਮੀਡੀਆ ਨੂੰ ਉਹ ਇਸ ਵੇਲੇ ਐਮਨੈਸਟੀ ਇੰਟਰਨੈਸ਼ਨਲ ਔਰ ਜੈਨੋਸਾਈਡ ਵਾਚ ਉਹਨਾਂ ਦੀ ਆਰਗੇਨਾਈਜੇਸ਼ਨ ਹੈ, ਹਿਊਮਨ ਰਾਈਟਸ ਵਾਚ, ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਉਹ US ਕਾਂਗਰਸ ਦੇ ਵਿੱਚ ਲੌਬੀ ਕਰ ਰਹੇ ਨੇ ਕਿ ਇਹ ਜਿਹੜੀ ਕਾਲ ਹੈ ਇਹ ਫਾਈਨਲ ਹਰਿਦੁਆਰ ਤੋਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਣ ਵਾਲੀ ਹੈ। ਔਰ ਇਹ ਇਕੱਲਾ ਇਹੀ ਨਹੀਂ, ਜਿਹੜੀ ਹੁਣ ਜਦੋਂ ਜੂਇਸ਼ ਹੋਲੋਕਾਸਟ ਹੋਈ ਔਰ ਵਾਸ਼ਿੰਗਟਨ DC ਦੇ ਵਿੱਚ ਹੋਲੋਕਾਸਟ ਮਿਊਜ਼ੀਅਮ ਹੈ,
ਹਰ ਵਿਜ਼ਟਰ ਉਹਨੂੰ ਉੱਥੇ ਵਿਜ਼ਿਟ ਕਰਦਾ ਹੈ। ਔਰ ਉਹਨਾਂ ਨੇ ਹੋਲੋਕਾਸਟ ਮਿਊਜ਼ੀਅਮ ਵਾਲਿਆਂ ਨੇ ਇੱਕ ਲਿਸਟ ਬਣਾਈ ਹੋਈ ਹੈ ਕਿ ਕਿੱਥੇ ਫੀਅਰ ਹੈ ਕਿ ਨੈਕਸਟ ਜੈਨੋਸਾਈਡ ਹੋਏਗਾ। ਔਰ ਇਹ BBC ਦੀ ਖਬਰ ਦੱਸ ਰਹੀ ਹੈ ਕਿ ਹਾਲ ਹੀ ਵਿੱਚ ਅਮਰੀਕੀ ਹੋਲੋਕਾਸਟ ਮਿਊਜ਼ੀਅਮ ਨੇ ਜਿਹੜੀ ਕਲੈਕਟਿਵ ਜੈਨੋਸਾਈਡ ਵਾਲੇ ਜੋਖਮ ਵਾਲੇ ਜਿਹੜੇ ਦੇਸ਼ ਨੇ ਉਹਨਾਂ 'ਚ ਭਾਰਤ ਨੂੰ ਦੂਸਰੇ ਨੰਬਰ 'ਤੇ ਰੱਖਿਆ ਕਿ ਵੀ ਉੱਥੇ ਜ਼ਾਹਰ ਹੈ ਕਿ ਵੀ ਮਿਆਂਮਾਰ ਪਹਿਲਾ ਹੋਏਗਾ ਜਾਂ ਮੈਨੂੰ ਨਹੀਂ ਪਤਾ ਹੈ, ਲੇਕਿਨ ਮੈਂ ਅੱਜ ਹੀ BBC ਦਾ ਦੇਖਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜੈਨੋਸਾਈਡ ਵਾਚ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗ੍ਰੈਗਰੀ ਸਟੈਂਟਨ, ਉਹਨਾਂ ਨੇ ਜਿਹੜੀ ਹੈ ਇੱਕ ਅੱਜ ਓਵਰਸੀਜ਼ ਜਿਹੜੇ ਕੰਸਰਨਡ ਇੰਡੀਅਨ ਨੇ ਉਹਨਾਂ ਦੀ ਇੱਕ ਗੈਦਰਿੰਗ ਨੂੰ ਬਰੀਫਿੰਗ ਦਿੱਤੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਉਹ ਲੈਂਟੋਸ ਕਾਂਗਰਸਮੈਨ ਸੀ, ਉਹਦੇ ਨਾਂ ਦੇ ਉੱਤੇ ਵੀ ਇੱਕ US ਕਾਂਗਰੈਸ਼ਨਲ ਕਮਿਸ਼ਨ ਹੈ ਕਿ ਅਸੀਂ ਲੈਂਟਸ ਹਿਊਮਨ ਰਾਈਟਸ ਕਮਿਸ਼ਨ ਦੀ ਇੱਕ ਜਿਹੜੀ ਕਾਂਗਰੈਸ਼ਨਲ ਸੁਣਵਾਈ ਦੀ ਮੰਗ ਕਰ ਰਹੇ ਹਾਂ। ਔਰ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇਸ ਦੇ ਉੱਤੇ ਇੱਕ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਹੋਏ ਔਰ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਸਰਕਾਰ ਨੂੰ ਵਾਰਨਿੰਗ ਦਿੱਤੀ ਜਾਏ ਕਿ ਜਿਸ ਤਰੀਕੇ ਨਾਲ ਤੁਸੀਂ ਜੈਨੋਸਾਈਡ ਨੂੰ ਉਕਸਾ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਇੱਕ ਕ੍ਰਾਈਮ ਹੈ, ਜਿਹਨੂੰ ਅਸੀਂ ਹੀਨਸ ਕ੍ਰਾਈਮ ਕਹਿੰਦੇ ਹਾਂ, ਔਰ ਇਹਨੂੰ ਬੰਦ ਕੀਤਾ ਜਾਏ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨਫ਼ਰਤ ਭਰੇ ਭਾਸ਼ਣ ਹੁੰਦੇ ਨੇ ਇਹ ਇੱਕ ਘਟਨਾ ਨਹੀਂ ਹੁੰਦੀ, ਇਹ ਇੱਕ ਪੈਟਰਨ ਹੁੰਦਾ ਹੈ ਜਿਹਦੇ ਨਾਲ ਤੁਸੀਂ ਹੇਟਰਡ ਨੂੰ ਉਕਸਾ ਰਹੇ ਹੁੰਦੇ ਹੋ। ਔਰ ਇਹ ਹਿਊਮਨ ਰਾਈਟਸ ਕਾਕਸ ਹੈ ਜਿਹਨੂੰ ਅਸੀਂ ਲੈਂਟੋਸ ਹਿਊਮਨ ਰਾਈਟ ਕਮਿਸ਼ਨ ਕਹਿੰਦੇ ਹਾਂ। ਔਰ ਡਾਕਟਰ ਸਟੈਂਟਨ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਹੈ ਜਿਹਨੂੰ US ਅਸੀਂ ਸਰਵ ਕਹਿੰਦੇ ਹਾਂ, ਉਹਨਾਂ ਨੇ ਵੀ ਬੀਤੇ 2 ਸਾਲਾਂ 'ਚੋਂ ਭਾਰਤ ਨੂੰ ਬਾਰੇ ਕਿਹਾ ਵੀ ਇਹਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ ਔਰ ਇਸ ਦੇ ਉੱਤੇ ਵੀ ਕੰਮ ਹੋ ਰਿਹਾ। ਸੋ ਅਸੀਂ ਹੋਪ ਕਰਦੇ ਹਾਂ ਕਿਉਂਕਿ BBC ਦੀ ਹੈਡਲਾਈਨ ਹੀ ਇਹ ਹੈ ਕਿ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਮੁੱਦੇ 'ਤੇ US ਕਾਂਗਰਸ 'ਚ ਹੋ ਸਕਦੀ ਹੈ ਡਿਸਕਸ਼ਨ। ਔਰ ਅਸੀਂ ਸਮਝਦੇ ਹਾਂ ਵੀ ਇਕੱਲਾ ਇੱਕ ਪੈਟਰਨ 'ਤੇ ਨਹੀਂ ਚੱਲ ਰਿਹਾ। ਖਬਰ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਜਿੱਥੇ ਉਹਨਾਂ ਨੇ ਕਸ਼ਮੀਰ ਸੂਬੇ ਦਾ ਸਟੇਟਸ ਹੀ ਖਤਮ ਕੀਤਾ ਹੋਇਆ ਹੈ, ਇਹ ਖਬਰ ਹੈ ਪੀਪਲ ਪਰਫਾਰਮ ਸੂਰਿਆ ਨਮਸਕਾਰ ਇਨ ਪਾਰਟਸ ਆਫ ਜੰਮੂ ਐਂਡ ਕਸ਼ਮੀਰ, ਪੋਲੀਟੀਕਲ ਰਿਲੀਜੀਅਸ ਗਰੁੱਪਸ ਕ੍ਰਿਟਿਸਾਈਜ਼ ਗਵਰਨਮੈਂਟ ਮੂਵ। ਹੁਣ ਜਿੱਥੇ ਪੰਜਾਬ ਦੇ ਵਿੱਚ ਧੜਾ ਧੜ ਉਹ ਪਗੜੀ ਧਾਰੀਆਂ ਨੂੰ BJP 'ਚ ਲਿਆ ਕੇ ਦੱਸ ਰਹੇ ਨੇ ਕਿ ਵੀ ਇੱਥੇ ਵੀ ਹਿੰਦੂਤਵਾ ਦਾ ਬੋਲਬਾਲਾ ਹੈ, ਜੰਮੂ ਕਸ਼ਮੀਰ ਦਾ ਵਜੂਦ ਵੀ ਮਿਟਾ ਦਿੱਤਾ ਹੈ ਸਭ ਕੁਛ। ਹੁਣ ਕਿਉਂਕਿ ਮਾਘੀ ਦਾ ਦਿਨ ਸੀ ਔਰ ਮਾਘੀ ਸੰਕ੍ਰਾਂਤੀ, ਮਾਘ ਸੰਕ੍ਰਾਂਤੀ ਜਿਹਨੂੰ ਕਹਿੰਦੇ ਨੇ, ਉਹਦੇ ਥੱਲੇ ਹਿੰਦੂ ਸੂਰਜ ਪੂਜਾ ਕਰਦਾ। ਉੱਥੇ ਗਵਰਨਰ ਦੇ ਕੋਲ ਹੀ ਹੈ, ਉਹਨਾਂ ਨੇ ਆਰਡਰ ਕੀਤੇ ਕਿ ਸਭ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਦੇ ਵਿੱਚ ਮਾਘੀ ਵਾਲੇ ਦਿਨ ਯਾਨੀ ਕਿ 14 ਜਨਵਰੀ ਨੂੰ ਸੂਰਜ ਨਮਸਕਾਰ ਕੀਤੀ ਜਾਏ। ਘਰਾਂ 'ਚ ਭਾਵੇਂ ਤੁਸੀਂ ਹੋ ਤੇ ਤੁਸੀਂ ਜਿਹੜਾ ਉਹ ਪੂਰੀਆਂ ਕਲਾਸਿਸ ਲੱਗ ਰਹੀਆਂ ਨੇ ਕਿ ਯੋਗਾ ਕਰੋ ਔਰ ਸੂਰਜ ਨਮਸਕਾਰ ਕਰੋ। ਔਰ ਇਸ ਦੇ ਉੱਤੇ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਨਹੀਂ ਕਦੇ ਕਹਿੰਦੇ ਵੀ ਕਿ ਤੁਸੀਂ ਈਦ ਮਨਾਓ, ਵੀ ਤੁਸੀਂ ਸਰਕਾਰੀ ਤੰਤਰ ਨੂੰ ਹੁਣ ਉਹ ਕਸ਼ਮੀਰਵਾਦੀ ਜਿੱਥੇ 97% ਮੁਸਲਮਾਨ ਰਹਿੰਦੇ ਨੇ ਉੱਥੇ ਉਹਨਾਂ ਦੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਸੂਰਜ ਨੂੰ ਪਾਣੀ ਦੇਣ ਦੇ ਉੱਤੇ ਲਾ ਦਿੱਤੇ ਨੇ। ਤੇ ਇਹੀ ਹੋਰ ਹਿੰਦੂ ਰਾਸ਼ਟਰ ਬਣਾਉਣਾ ਕੀ ਹੈ? ਆਲਰੇਡੀ ਇਹ ਹੈ। ਔਰ ਦੂਸਰੇ ਪਾਸੇ ਸਿਰ ਦੇ ਉੱਤੇ ਮੁਸਲਮਾਨਾਂ ਦੇ ਜੈਨੋਸਾਈਡ ਦੀ ਤਲਵਾਰ ਲਟਕ ਰਹੀ ਹੈ। ਔਰ ਅਸੀਂ ਸਮਝਦੇ ਹਾਂ ਕਿ ਡਾਕਟਰ ਗ੍ਰੈਗਰੀ ਔਰ ਉਹਨਾਂ ਦੀ ਆਰਗੇਨਾਈਜੇਸ਼ਨ ਜੈਨੋਸਾਈਡ ਵਾਚ ਬੜਾ ਜਿਹੜਾ ਐਪਰੀਸ਼ੀਏਬਲ ਕੰਮ ਕਰ ਰਹੇ ਨੇ। ਔਰ ਜੇ ਟੌਮ ਲੈਂਟੋਸ ਕਮਿਸ਼ਨ ਦੇ ਵਿੱਚ ਔਰ ਹੈਲਸਿੰਕੀ ਕਮਿਸ਼ਨ ਔਰ US ਸਰਫ ਦੇ ਨਾਲ US ਕਾਂਗਰਸ ਦੇ ਵਿੱਚ ਇਸ ਦੇ ਉੱਤੇ ਹੀਅਰਿੰਗ ਹੁੰਦੀ ਹੈ ਔਰ ਸਖਤ ਵਾਰਨਿੰਗ ਜਾਣੀ ਚਾਹੀਦੀ ਹੈ ਕਿ ਭਾਈ ਇਹਦੇ ਲਈ ਤੁਸੀਂ ਜਵਾਬਦੇਹ ਹੋਵੋਗੇ। ਅਦਰਵਾਈਜ਼ ਤਾਂ ਫਿਰ ਇਹੀ ਹੈ ਕਿ ਜਿਵੇਂ ਸੈਕੰਡ ਵਰਲਡ ਵਾਰ ਦੇ ਵੇਲੇ ਜੋ ਕੁਛ ਯਹੂਦੀਆਂ ਜਿਪਸੀਆਂ ਨਾਲ ਹੁੰਦਾ ਰਿਹਾ, ਸਾਰਿਆਂ ਨੇ ਜਿਹੜੀ ਆ ਚੁੱਪ ਵੱਟੀ ਰੱਖੀ, ਬਾਅਦ 'ਚ ਕਹਿ ਦਿੱਤਾ ਜੀ ਨੈਵਰ ਅਗੇਨ। ਬਟ ਦਿਸ ਇਜ਼ ਹੈਪਨਿੰਗ ਅਗੇਨ ਇਨ ਇੰਡੀਆ। ਦਿਸ ਹੈਜ਼ ਹੈਪਨਡ ਇਨ ਮਿਆਂਮਾਰ ਵਿਦ ਦ ਰੋਹਿੰਗਿਆ ਮੁਸਲਿਮਸ। ਇਨ ਇੰਡੀਆ ਦਿਸ ਹੈਜ਼ ਹੈਪਨਡ ਵਿਦ ਸਿੱਖਸ। ਦਿਸ ਹੈਜ਼ ਹੈਪਨਡ ਵਿਦ ਕਸ਼ਮੀਰੀਜ਼। ਔਰ ਹੁਣ ਬਾਕੀ ਵੀ ਜਿਹੜੇ ਨੇ ਭਾਰਤ ਦੀਆਂ ਘੱਟ ਗਿਣਤੀਆਂ ਉਹਨਾਂ ਨੂੰ ਵੀ ਇਸ ਦੇ ਵਿੱਚ ਉਹਨਾਂ ਨੇ ਦਰੜ ਕੇ ਰੱਖ ਦੇਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।